ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ ਦੇ ਲਈ ਤੇ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ ਖੰਡਾ ਪਰਿਵਾਰ ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਵਿੱਚ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲੋਨੀ ਮਸੌਤਾ 209-277-0113। ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਵਧੀਆ ਜਾਣਕਾਰੀ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਹੋਰ ਜਾਣਕਾਰੀ ਦੇ ਲਈ ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ, ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਅਤੇ ਸਿੱਖ ਕੌਮ ਦੇ ਨਾਲ ਬਣਿਆ ਹੋਇਆ ਜਿਹੜਾ ਅਹਿਮ ਮਸਲਾ ਚੱਲ ਰਿਹਾ ਆ, ਜਿਹੜਾ ਧਾਰਮਿਕ ਜਿਹੜੀ ਇੱਕ ਪੁਰਾਣੀ ਦਰਸ਼ਨੀ ਦਿਓੜੀ ਜਿਹੜੀ ਸੀਗੀ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਵਿਖੇ, ਜਿਹੜੀ ਢਾਹ ਦਿੱਤੀ ਗਈ ਆ, ਜਿਹੜਾ ਇੱਕ ਜਗਤਾਰ ਨਾਂ ਦਾ ਜਿਹੜਾ ਇੱਕ ਬਾਬਾ ਆ ਉਸ ਦੇ ਵੱਲੋਂ, ਉਸ ਨੂੰ ਲੈ ਕੇ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਆ ਉਹ ਚੱਲ ਰਹੀ ਆ। ਖਾਸ ਕਰਕੇ ਬਾਹਰ ਬੈਠੇ ਅਤੇ ਉੱਥੇ ਜਿਹੜੇ ਬੈਠੇ ਸਿੱਖ ਨੇ ਇਸ ਦੀ ਬਹੁਤ ਜ਼ਿਆਦਾ ਨਿੰਦਾ ਕਰ ਰਹੇ ਆ। ਕੀ ਆ ਇਸ ਪੂਰੇ ਮਾਮਲੇ ਦੇ ਵਿੱਚ ਇਸ ਟਾਈਮ ਅਪਡੇਟ ਕੀ ਚੱਲ ਰਹੀ ਹੈ? ਦੇਖੋ, ਜੋ ਇਹਨਾਂ ਨੇ ਕੀਤਾ ਉਹਦੇ ਦੋ ਪੱਖ ਆ। ਇੱਕ ਤੇ ਇਹ ਆ ਕਿ ਕਮੇਟੀ ਆ ਜਿਹੜੀ ਉਹ ਇਸ ਮਾਮਲੇ 'ਚ ਆਪਣੇ ਆਪ ਨੂੰ ਕਹਿੰਦੀ ਆ ਕਿ ਅਸੀਂ ਮਤਾ ਜ਼ਰੂਰ ਪਾਇਆ ਸੀਗਾ ਕਿ ਕਾਰ ਸੇਵਾ ਜਿਹੜੀ ਉਹ ਜਗਤਾਰ ਸਿੰਘ ਕੋਲ ਚਲੇ ਜਾਵੇ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਦੂਸਰਾ ਮਤਾ ਸੰਗਤਾਂ ਦੇ ਰੋਸ ਨੂੰ ਵੇਖ ਕੇ ਇੱਕ ਹੋਰ ਮਤਾ ਪਾ ਕੇ ਇਸ ਮਾਮਲੇ ਨੂੰ ਹੋਲਡ ਤੇ ਕਰ ਦਿੱਤਾ ਹੈਗਾ। ਇੱਕ ਪਹਿਲੂ ਇਹ ਆ। ਦੂਸਰਾ ਪਹਿਲੂ ਇਸ ਕਹਾਣੀ ਦਾ ਇਹ ਆ ਕਿ ਜੇ ਇਹਨਾਂ ਨੇ ਦੂਜਾ ਮਤਾ ਪਾ ਕੇ ਇਹਨੂੰ ਹੋਲਡ ਕੀਤਾ ਸੀਗਾ, ਫਿਰ ਕੀ ਉਸ ਮਤੇ ਦੀ ਕਾਪੀ ਉਸ ਕਾਰ ਸੇਵਾ ਵਾਲੇ ਬਾਬੇ ਨੂੰ ਕੱਲੀ ਇਹਨਾਂ ਨੇ? ਇਹ ਸਭ ਤੋਂ ਵੱਡਾ ਸਵਾਲ ਆ। ਦੂਜੀ ਗੱਲ ਇਹ ਆ ਕਿ ਜੇ ਉਸ ਬੰਦੇ ਨੇ ਇਸ ਤਾਂ ਬਾਹਰ ਜਾ ਕੇ, ਮਤਲਬ ਕਿ ਇੱਕ ਮਤੇ ਤੋਂ ਉਲਟ ਜਾ ਕੇ ਜੇ ਇਹਨਾਂ ਨੇ ਸੂਚਨਾ ਭੇਜੀ ਉਹਨੂੰ ਕਿ ਭਾਈ ਸੇਵਾ ਜਿਹੜੀ ਹੋਲਡ ਤੇ ਰੋਕ ਦਿੱਤੀ ਗਈ ਆ, ਇਹਨੂੰ ਅੱਗੇ ਅਸੀਂ ਪੈਂਡਿੰਗ ਦੇ ਵਿੱਚ ਪਾ ਲਿਆ, ਫਿਰ ਦੇਖਾਂਗੇ। ਤਾਂ ਜੇ ਅੱਗੇ ਕੋਈ ਬਾਹਰ ਜਾ ਕੇ ਉਸ ਚੀਜ਼ ਤੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ ਤਾਂ ਉਹਦੇ ਤੇ ਹੁਣ ਤੱਕ ਪਰਚਾ ਕਿਉਂ ਨਹੀਂ ਕਰਵਾਇਆ ਗਿਆ? ਕਿਉਂਕਿ ਆਮ ਤੌਰ ਤੇ ਇਹ 2 ਮਿੰਟ ਲਾਉਂਦੇ ਆ। ਫਿਰ ਦੂਜੀ ਗੱਲ ਇਹ ਆ ਕਿ ਮੈਨੇਜਰ ਨੂੰ ਕਹਿੰਦੇ ਆ ਕਿ ਅਸੀਂ ਸਸਪੈਂਡ ਕਰ ਦਿੱਤਾ ਜੀ, ਉਹਨੂੰ ਅਸੀਂ ਇੱਥੋਂ ਤਬਦੀਲ ਕਰ ਦਿੱਤਾ। ਸਮਝ ਨਹੀਂ ਆਉਂਦੀ ਕਿ ਉੱਥੇ ਕੱਲਾ ਮੈਨੇਜਰ ਸੀਗਾ। ਜੇ ਤੁਸੀਂ ਤਰਨਤਾਰਨ ਸਾਹਿਬ ਗਏ ਹੋ ਦਰਬਾਰ ਸਾਹਿਬ ਦੇ ਵਿੱਚ, ਤੇ ਉੱਥੇ ਤੇ ਬਹੁਤ ਵੱਡਾ ਪ੍ਰਬੰਧ ਆ, ਗੁਰੂ ਘਰ ਦਾ ਬਹੁਤ ਵੱਡਾ ਪ੍ਰਬੰਧਨ ਆ। ਤਾਂ ਕੀ ਉੱਥੇ ਕੋਈ ਹੋਰ ਕਰਮਚਾਰੀ ਹੈ ਨਹੀਂ ਸੀਗਾ? ਜੇ ਕਰਮਚਾਰੀ ਸੀ ਉਹਨੇ ਰੋਕਿਆ ਕਿਉਂ ਨਹੀਂ? ਇੱਥੇ ਧਿਆਨ ਸਿੰਘ ਮੰਡ ਵਰਗੇ ਜਦੋਂ ਜਾਂਦੇ ਆ ਤੇ ਉਹਨਾਂ ਨੂੰ ਰੋਕਣ ਵਾਸਤੇ ਤੇ ਉੱਥੇ ਲਟੈਤ ਖਿਲਾਰ ਦਿੱਤੇ ਜਾਂਦੇ ਆ। ਉੱਥੇ ਕਿੱਥੇ ਸੀਗੇ ਉਦੋਂ ਜਿੱਦਣ ਇਹਨਾਂ ਭਾਈ ਰੂਪੇ ਦੇ ਵਿੱਚ ਆ ਕੇ ਕਬਜ਼ਾ ਲਿਆ ਕਮੇਟੀ ਵਾਲਿਆਂ ਨੇ? ਇਹਨਾਂ ਦੇ ਨਾਲ ਕਿੰਨੇ ਸੀ ਟਾਸਕ ਫੋਰਸ ਵਾਲੇ? ਜਦੋਂ ਇਸ ਤਰ੍ਹਾਂ ਦੀ ਆਪ ਉਧਰੀ ਹੁੰਦੀ ਆ ਉਦੋਂ ਟਾਸਕ ਫੋਰਸ ਵਾਲੇ ਸੁੱਤੇ ਰਹਿੰਦੇ ਆ। ਜਦੋਂ ਲੋੜ ਹੁੰਦੀ ਉਦੋਂ ਨਿਕਲ ਜਾਂਦੇ ਆ। ਜਦੋਂ ਧਿਆਨ ਸਿੰਘ ਮੰਡ ਹੋਰਾਂ ਨੂੰ ਰੋਕਣਾ ਹੋਵੇ ਉਦੋਂ ਰਸਤੇ 'ਚ ਖੜ ਜਾਂਦੇ ਆ। ਜਾਂ ਵਿਰੋਧੀ ਨੂੰ ਚੁੱਪ ਕਰਾਉਣਾ ਹੋਵੇ ਉਦੋਂ ਟਾਸਕ ਫੋਰਸ, ਜਦੋਂ ਕਬਜ਼ਾ ਲੈਣਾ ਹੋਵੇ ਉਦੋਂ ਟਾਸਕ ਫੋਰਸ। ਤਾਂ ਕਹਿਣ ਦਾ ਭਾਵ ਦੋ ਪਹਿਲੂ ਆ। ਇੱਕ ਤੇ ਇਹ ਆ ਕਿ ਸਪਸ਼ਟੀਕਰਨ ਆਉਣਾ ਚਾਹੀਦਾ ਕਮੇਟੀ ਵੱਲੋਂ ਕਿ ਜਿਹੜਾ ਦੂਸਰਾ ਮਤਾ ਪਾਇਆ ਗਿਆ ਸੀਗਾ ਕਿ ਉਹ ਉਸ ਕਾਰ ਸੇਵਾ ਵਾਲੇ ਨੂੰ ਸੌਂਪਿਆ ਗਿਆ ਜਾਂ ਉਹਦੇ ਤੱਕ ਸੁਨੇਹਾ ਘੱਲਿਆ ਗਿਆ, ਮਤਾ ਭੇਜਿਆ ਗਿਆ ਜਿਸ ਬੰਦੇ ਨੇ ਸਾਰਾ ਕੁਛ ਕੀਤਾ। ਦੂਸਰਾ ਪੱਖ ਇਹ ਆ ਕਿ ਅੱਗੇ ਕੀ ਹੋਣਾ ਚਾਹੀਦਾ। ਅੱਗੇ ਇਹ ਆ ਕਿ ਦੇਖੋ, ਜੇ ਉਸ ਬੰਦੇ ਨੇ ਮਤੇ ਦਾ ਉਲੰਘਣ ਕੀਤਾ, ਉਸ ਬੰਦੇ ਨੇ ਆਪ ਹੁਦਰੀ ਕੀਤੀ ਆ, ਤਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ। ਤੀਜੀ ਚੀਜ਼ ਇਹ ਆ ਰਾਜ ਕਰਮਵੀਰ ਸਿੰਘ ਜੀ, ਤੁਸੀਂ ਦੇਖੋ ਅਸੀਂ ਇਸ ਮਾਮਲੇ ਦੇ ਵਿੱਚ ਕਿੰਨੇ ਬਦਕਿਸਮਤ ਆ। ਮਹਾਨ ਵਿਗਿਆਨੀ ਹੋਇਆ ਨਿਊਟਨ, ਜਿਹਨੇ ਨਿਊਟਨ ਦਾ ਸਿਧਾਂਤ ਦਿੱਤਾ ਜੀ। ਤੁਸੀਂ ਇੱਕ ਚੀਜ਼ ਦੇਖੋ ਕਿ ਉਹਨਾਂ ਦਾ ਜਿਹੜਾ ਉਹ ਸੇਬ ਦਾ ਰੁੱਖ ਆ, ਜਿਹਨੂੰ ਨਿਊਟਨ ਦਾ ਰੁੱਖ ਕਹਿ ਦਿੰਦੇ ਆ, ਉਹ ਅੱਜ ਵੀ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਲਿੰਕਨ ਸ਼ਹਿਰ ਦੇ ਵਿੱਚ ਆ ਸ਼ਾਇਦ, ਜੇ ਮੈਂ ਨਹੀਂ ਭੁੱਲਦਾ, ਉਹ ਅੱਜ ਵੀ ਫਲ ਦਿੰਦਾ। ਤੁਸੀਂ ਅੰਦਾਜ਼ਾ ਲਾ ਲਓ। ਤੇ ਜੇ ਆਪਣੇ ਇੱਥੇ ਕੋਈ ਹੋਵੇ ਇਸ ਤਰ੍ਹਾਂ, ਪਹਿਲੀ ਗੱਲ ਤੇ ਇਹਨਾਂ ਨੇ ਉਹ ਕੁੱਟ ਕੇ ਉਹਦਾ ਧੂਣਾ ਦਿਖਾ ਲੈਣਾ ਸੀਗਾ ਜਾਂ ਲੰਗਰ ਦੇ ਵਿੱਚ ਡਾਹ ਲੈਣਾ ਸੀਗਾ, ਤੇ ਜਾਂ ਨਹੀਂ ਤੇ ਥੱਲੇ ਟੋਕਰੀਆਂ ਰੱਖ ਕੇ ਬਹਿ ਜਾਣਾ ਸੀ ਕਿ ਆਓ
ਮੱਥਾ ਟੇਕੋ। ਹੁਣ ਕਮਾਲ ਦਾ ਲੌਜਿਕ ਇਹਨਾਂ ਨੇ ਦਿੱਤਾ, ਐਡਾ ਹਾਸੋਹੀਣਾ ਲੌਜਿਕ ਆ, ਤੁਸੀਂ ਵੀ ਸੁਣੋਗੇ ਤੇ ਹੈਰਾਨ ਹੋਵੋਗੇ ਜਿਹੜਾ ਤਰਕ ਦਿੱਤਾ ਇਹਨਾਂ ਨੇ। ਕਿਉਂਕਿ ਇੱਕ ਅਖਬਾਰ ਨੂੰ ਇਹਨਾਂ ਨੇ ਵਰਜਨ ਦਿੱਤਾ ਜਿਹੜਾ, ਉਹ ਕਹਿੰਦੇ ਜੀ ਇਹ ਸਧਾਰਨ ਇਮਾਰਤ ਸੀਗੀ, ਔਰ ਘਰਾਂ ਦੀ ਇਮਾਰਤ ਜਦੋਂ ਖਸਤਾ ਹਾਲ ਹੋ ਜਾਂਦੀ ਹੈ ਉਦੋਂ ਵੀ ਤੇ ਅਸੀਂ ਢਾਉਂਦੇ ਹਾਂ। ਇਹਦਾ ਕਿਹੜਾ ਗੁਰੂ ਕਾਲ ਦੇ ਨਾਲ ਕੋਈ ਸੰਬੰਧ ਸੀਗਾ ਜਾਂ ਗੁਰੂ ਸਾਹਿਬਾਨ ਦੇ ਨਾਲ ਸੰਬੰਧ ਸੀ? ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਇਹ ਇਤਿਹਾਸਕ ਵਿਰਾਸਤ ਸੀਗੀ ਇੱਕ, ਕਿਉਂਕਿ ਸਿੱਖ ਰਾਜ ਦੀ, ਖਾਲਸਾ ਰਾਜ ਦੀ ਨਿਸ਼ਾਨੀ ਸੀ, ਕੰਵਰ ਨੌਨਿਹਾਲ ਸਿੰਘ ਨੇ ਬਣਾਈ ਸੀਗੀ। ਜਿਹੜੇ ਮੂਰਖਾਂ ਨੂੰ ਇਹ ਚੀਜ਼ ਤਾਂ ਨਹੀਂ ਪਤਾ ਕਿ ਸਧਾਰਨ ਇਮਾਰਤ ਨਹੀਂ ਸੀਗੀ, ਅਸਲ ਦੇ ਵਿੱਚ ਇਹ ਵੀ ਇੱਕ ਹੈਰੀਟੇਜ ਸੀਗਾ। ਤਾਂ ਉਹਨਾਂ ਬੰਦਿਆਂ ਨੂੰ ਤੁਸੀਂ ਇਸ ਤਰ੍ਹਾਂ ਦੇ ਪ੍ਰੋਜੈਕਟ ਸੌਂਪੇ, ਇਸ ਤਰ੍ਹਾਂ ਦੇ ਕੰਮਕਾਰ ਸੌਂਪੇ, ਇਸ ਤਰ੍ਹਾਂ ਦੀ ਜ਼ਿੰਮੇਵਾਰੀ ਸੌਂਪੀ ਆ। ਹੁਣ ਜਿਹੜਾ ਦੂਸਰਾ ਪਹਿਲੂ ਕਹਾਣੀ ਦਾ ਉਹ ਇਹ ਨਿਕਲ ਕੇ ਆਉਂਦਾ ਪਿਆ ਕਿ ਇਸ ਤਰ੍ਹਾਂ ਦੇ ਕੁਛ ਕਾਰਸੇ ਵਾਲੇ ਬਾਬੇ ਆ ਜਿਹੜੇ, ਉਹਨਾਂ ਨੇ ਗਾਂ ਕੁਛ ਬੰਦਿਆਂ ਦੇ ਜ਼ਰੀਏ ਪੈਂਠ ਬਣਾਈ ਹੋਈ ਆ, ਜਿਹੜੇ ਇਸ ਤਰ੍ਹਾਂ ਦੀ ਸੇਵਾ ਲੈਂਦੇ ਆ, ਮੁੜ ਕੇ ਉਸ ਸੇਵਾ ਦੇ ਵਿੱਚੋਂ ਰੱਜ ਕੇ ਮੇਵਾ ਲੈਂਦੇ ਆ। ਤਾਂ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਜਿੱਦਾਂ ਅੱਗੇ ਅਤੀਤ ਦੇ ਵਿੱਚ ਹੋਇਆ, ਅਸੀਂ ਦੇਖਿਆ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ ਤੇ ਭਲਾ ਹੋਵੇ। ਸੋਸ਼ਲ ਮੀਡੀਆ ਦਾ ਇਹ ਗੱਲ ਆਈ ਤੇ ਸਿੱਖਾ ਪ੍ਰਤੀਕਰਮ ਵੇਖਣ ਨੂੰ ਮਿਲਿਆ, ਨਹੀਂ ਤੇ ਇਹਨਾਂ ਨੇ ਛੱਡਿਆ ਕੀ ਆ? ਠੰਡਾ ਬੁਰਜ, ਬਾਬੇ ਨਾਨਕ ਦਾ ਘਰ, ਬੇਬੇ ਨਾਨਕੀ ਦਾ ਚੁੱਲ੍ਹਾ, ਅਨੰਦਪੁਰ ਸਾਹਿਬ ਦੇ ਵਿੱਚ ਪੁਰਾਤਨ ਇਤਿਹਾਸ ਦੇ ਅਵਸ਼ੇਸ਼, ਛੱਡਿਆ ਕੀ ਇਹਨਾਂ ਨੇ? ਇੱਥੋਂ ਤੱਕ ਕਿ ਕਾਲ ਤਖਤ ਤੇ ਜੋ ਹਮਲਾ ਹੋਇਆ ਤਾਂ ਉਸ ਹਮਲੇ ਨੂੰ ਵੀ ਨਹੀਂ ਸੰਜੋ ਸਕੇ, ਤਾਂ ਅਗਲੀਆਂ ਪੀੜ੍ਹੀਆਂ ਨੂੰ ਕੁਛ ਤਾਂ ਦਿਖਾਇਆ ਜਾ ਸਕੇ। ਸੋ ਸਾਰਾ ਕੁਛ ਜਿਹੜਾ ਇਹ ਵਾਪਰਦਾ ਪਿਆ। ਅੱਜ ਤੇ ਮੰਨ ਲਓ ਕਮੇਟੀ ਸੱਚੀ ਹੋਊਗੀ, ਮੈਂ ਇਹ ਨਹੀਂ ਕਹਿੰਦਾ ਕਿ ਕਮੇਟੀ ਨੇ ਦੂਸਰਾ ਮਤਾ ਪਾ ਕੇ ਇਹਨਾਂ ਨੂੰ ਨਹੀਂ ਰੋਕਿਆ ਹੋਊਗਾ, ਪਰ ਜਦੋਂ ਚੀਜ਼ਾਂ ਮੈਂ ਜਿਹੜੀਆਂ ਤੁਹਾਨੂੰ ਗਿਣਾਈਆਂ, ਇਹ ਸਾਰਾ ਕੁਛ ਵਾਪਰਦੀਆਂ ਪਈਆਂ ਸੀ, ਉਦੋਂ ਤੇ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀਗੀ। ਹੁਣ ਵੀ ਸੰਭਲ ਜਾਣ ਦੀ ਜ਼ਰੂਰਤ ਆ। ਇਹ ਬਾਬੇ ਕਹਿੰਦੇ ਆ ਕਿ ਦੇਖੋ ਜੀ ਅਸੀਂ ਕਾਰ ਸੇਵਾ ਕਰਦੇ ਜੇ ਕਾਰ ਸੇਵਾ ਕਰਨ ਦੇ ਨਹੀਂ ਸ਼ੌਂਕ ਆ, ਦੀਵਾਨ ਟੋਡਰਮਲ ਦੀ ਹਵੇਲੀ 'ਚ ਚਲੇ ਜਾਓ, ਉੱਥੇ ਕਿਉਂ ਨਹੀਂ ਜੇ ਕਾਰ ਸੇਵਾ ਕਰਦੇ? ਕਿਉਂਕਿ ਤੁਹਾਨੂੰ ਪਤਾ ਉੱਥੇ ਗੋਲਕ ਦੀ ਭਰਨੀ, ਉੱਥੇ ਟੋਕਰੀ ਨਹੀਂ ਤੁਹਾਡੀ ਰੱਜਣੀ। ਤਾਂ ਇਹੀ ਗੱਲ ਆ ਕਿ ਸਾਡੀ ਬਹੁਤ ਹੱਦ ਤੱਕ ਕਹਿ ਲਈਏ ਕਿ ਇਤਿਹਾਸ ਸਿਰਜਣ ਵਾਲੀ ਕੌਮ ਆ, ਪਰ ਇਤਿਹਾਸ ਸੰਭਾਲਣ ਵਾਲੇ ਦੁਖਾਂਤ ਆ। ਬਿਲਕੁਲ ਇਹ ਦੁਖਾਂਤ ਟਾਲਣ ਵਾਸਤੇ ਰਾਜ ਕਰਮਵੀਰ ਸਿੰਘ ਜੀ ਜ਼ਰੂਰਤ ਇਸ ਗੱਲ ਦੀ ਆ ਕਿ ਸਿੱਖਾਂ ਦੇ ਵਿੱਚ ਬਹੁਤ ਸਿਆਣੇ ਬੰਦੇ ਆ, ਉਹਨਾਂ ਦਾ ਕੋਈ ਪੈਨਲ ਗਠਿਤ ਕੀਤਾ ਜਾਵੇ ਜਿਹੜਾ ਇਮਾਰਤਾਂ ਦੀ ਨਿਸ਼ਾਨਦੇਹੀ ਕਰੇ ਕਿ ਕਿਹੜੀਆਂ ਇਮਾਰਤਾਂ ਸਾਂਭਣ ਯੋਗ ਨੇ, ਕਿਹੜੀਆਂ ਇਮਾਰਤਾਂ ਮੁਰੰਮਤ ਯੋਗ ਨੇ, ਜਾਂ ਕਿਹੜੀਆਂ ਇਮਾਰਤਾਂ ਬਹੁਤ ਖਸਤਾ ਹਾਲ ਨੇ, ਤਾਂ ਉਹਨਾਂ ਨੂੰ ਕਿਵੇਂ ਸੰਜੋਇਆ ਜਾ ਸਕਦਾ, ਕਿਵੇਂ ਸਾਂਭਿਆ ਜਾ ਸਕਦਾ। ਜੀ ਜੀ ਬਿਲਕੁਲ। ਤੇ ਆਨਲਾਈਨ ਦੀ ਤੁਸੀਂ ਮਿੰਟੂ ਜੀ ਗੱਲ ਕਰ ਰਹੇ ਸੀ, ਜਿੱਦਾਂ ਦੱਸ ਹੀ ਰਹੇ ਹਾਂ ਵੀ ਬਹੁਤ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਂਤਾਂ ਜਿਹੜੀਆਂ ਇਹਨਾਂ ਨੂੰ ਪਾ ਰਹੇ ਆ, ਤੇ ਕਹਿੰਦੇ ਘੰਟਿਆਂ ਬੱਧੀ ਉਹਨਾਂ ਦੇ ਬੰਦੇ ਜਿਹੜੇ ਉਹ ਉਹਨਾਂ ਦੇ ਕਮੈਂਟ ਡਿਲੀਟ ਕਰਨ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ, ਤੇ ਤਾਂ ਜੋ ਆਪਣੇ ਆਪ ਨੂੰ ਫਿਰ ਵੀ ਜਿਹੜਾ ਠੀਕ ਜਿਹੜਾ ਦਿਖਾ ਸਕਣ। ਤੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਜੇ ਇਹਨਾਂ ਨੇ ਮਤੇ ਦੇ ਵਿਰੋਧ ਦੇ ਵਿੱਚ ਕੀਤਾ ਤੇ ਕਿਉਂ ਇਹਨਾਂ ਦੇ ਉੱਤੇ ਜਿਹੜਾ ਪਰਚਾ ਹੈ ਉਹ ਦਰਜ ਅਜੇ ਤੱਕ ਨਹੀਂ ਜਿਹੜਾ ਕਰਵਾਇਆ ਗਿਆ। ਜੀ ਨਹੀਂ ਦੇਖੋ, ਅਸੀਂ ਕਹਿੰਦੇ ਆ ਕਿ ਫਲਾਣੇ ਨੇ ਆ ਕੇ ਦਰਬਾਰ ਸਾਹਿਬ ਢਾ ਦਿੱਤਾ, ਫੌਜ ਨੇ ਆ ਕੇ ਦਰਬਾਰ ਸਾਹਿਬ ਢਾ ਦਿੱਤਾ, ਸਿੱਖ ਜਬਰ ਪ੍ਰਕਾਰ ਦਾ ਸ਼ਿਕਾਰ ਹੋਏ, ਜ਼ੁਲਮ ਦਾ ਸ਼ਿਕਾਰ ਹੋਏ, ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹੀਏ ਕਿ ਇੱਕ ਸਿੱਧੇ ਤੌਰ ਤੇ ਹਮਲਾ ਹੀ ਹੈ ਨਾ। ਤਰਨਤਾਰਨ ਦੇ ਗੁਰਦੁਆਰੇ ਨੂੰ ਵੀ ਦਰਬਾਰ ਸਾਹਿਬ ਹੀ ਕਿਹਾ ਜਾਂਦਾ, ਬਿਲਕੁਲ। ਉੱਥੇ ਜਾ ਕੇ ਦਰਸ਼ਨੀ ਡਿਊਟੀ ਨੂੰ ਢਾ ਦੇਣਾ। ਔਰ ਕਮਾਲ ਦੀ ਗੱਲ ਤੇ ਇਹ ਹੈ ਨਾ ਕਿ ਸਿੱਖ ਸੰਗਤ ਨੇ ਪਹਿਲਾਂ ਵਿਰੋਧਤਾ ਕੀਤੀ ਤੇ ਰੁਕ ਗਏ, ਫਿਰ ਮਤਾ ਲੈ ਆਂਦਾ ਕਮੇਟੀ ਨੇ। ਦੂਜੀ ਗੱਲ ਇਹ ਆ ਕਿ ਜਦੋਂ ਇਹ ਢਾਉਣ ਗਏ ਸੀ ਉਸ ਟਾਈਮ ਵੀ ਵਿਰੋਧਤਾ ਹੋਈ ਆ, ਉਲਟਾ ਇਹਨਾਂ ਨੇ 2-3 ਨੌਜਵਾਨਾਂ ਨੂੰ ਉੱਥੇ ਸੱਟਾਂ ਮਾਰੀਆਂ ਨੇ ਤੇ 200-300 ਬੰਦਾ ਉੱਥੇ ਪੁੱਜ ਕੇ ਗਿਆ ਸੀਗਾ, ਪੁਲਿਸ ਵੀ ਨਾਲ ਦੱਸਦੇ ਆ। ਤਾਂ ਕਹਿਣ ਦਾ ਭਾਵ ਇਹ ਆ ਇਸ ਮਾਮਲੇ ਦੀ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਆ। ਕੱਲਾ ਮੈਨੇਜਰ ਵਿਚਾਰਾ ਬਲੀ ਦਾ ਬੱਕਰਾ ਬਣਾ ਕੇ ਇਹਨਾਂ ਨੇ ਪਾਸੇ ਕਰ ਦਿੱਤਾ। ਉੱਥੇ ਕਿੰਨੇ ਕਰਮਚਾਰੀ ਸੀ, ਸਾਰਿਆਂ ਨੂੰ ਪੁੱਛਿਆ ਜਾਣਾ ਚਾਹੀਦਾ ਕਿ ਤੁਸੀਂ ਉਸ ਸਮੇਂ ਕੀ ਕਰਦੇ ਸੀਗੇ, ਤੁਸੀਂ ਸੂਚਨਾ ਕਿਉਂ ਨਹੀਂ ਦਿੱਤੀ, ਤੁਸੀਂ ਵਕਤ ਰਹਿੰਦੇ ਆ ਇਸ ਚੀਜ਼ ਬਾਰੇ ਤੁਸੀਂ ਕਿਉਂ ਨਹੀਂ ਵਿਚਾਰਿਆ ਕਿ ਇਹਨੂੰ ਰੋਕਿਆ ਕਿੱਦਾਂ ਜਾਵੇ। ਹੁਣ ਤੇ ਚਲੋ ਜੋ ਕੁਛ ਹੋਣਾ ਸੀ ਹੋ ਗਿਆ, ਪਰ ਅਗਾਂਹ ਵਾਸਤੇ ਕੋਈ ਬੰਦਾ ਇਸ ਤਰ੍ਹਾਂ ਦੀ ਆਪ ਉਧਰੀ ਨਾ ਕਰੇ, ਉਹਦੇ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ। ਹਾਲੇ ਵੀ ਲੰਗੋਵਾਲ ਸਾਹਿਬ ਕਹਿੰਦੇ ਕਿ ਅਸੀਂ ਪਰਚਾ ਕਰਵਾਵਾਂਗੇ, ਕਦੋਂ ਕਰਵਾਵਾਂਗੇ ਉਹ ਡੇਟ ਜਾਂ ਉਹ ਸਾਲ ਨਹੀਂ ਦੱਸਦੇ ਪਏ। ਜੀ ਜੀ ਬਿਲਕੁਲ। ਤੇ ਨਾਲੇ ਇਹ ਜਿਹੜੇ ਬਾਬੇ ਆ ਜਿਹੜੀਆਂ ਕਾਰ ਸੇਵਾਵਾਂ ਕਰਦੇ ਆ, ਇਹਨਾਂ ਦੇ ਕੋਲ ਕਿਹੜਾ ਪੈਨਲ ਆ ਵੀ ਕਿਹੜੀ ਜਿਹੜੀ ਇਮਾਰਤ ਆ ਉਹਨੂੰ ਮੁਰੰਮਤ ਦੀ ਜ਼ਰੂਰਤ ਆ ਕਿ ਪੂਰੀ ਢਾਹ ਕੇ ਬਣਾਉਣ ਵਾਲੀ ਜ਼ਰੂਰਤ ਆ, ਕਿ ਜੋ ਬਾਬੇ ਦੇ ਮਨ ਦੇ ਵਿੱਚ ਇੱਛਾ ਆਈ ਬਸ ਉਦਾਂ ਹੀ ਜਿਹੜਾ ਉਹ ਕਰਕੇ ਜਿਹੜਾ ਉਹ ਕੰਮ ਗਾਂ ਦੇ ਗਾਂ ਜਿਹੜਾ ਇਹਨਾਂ ਦੇ ਕੋਲ ਇੱਕੋ ਇੱਕ ਪੈਨਲ ਹੈ ਤੇ ਇੱਕੋ ਇੱਕ ਮਾਪਦੰਡ ਆ ਕਿ ਚੜਾਵਾ ਕਿੱਥੇ ਚੜਦਾ। ਔਰ ਇਹਨਾਂ ਨੇ ਇਹ ਵੇਖਣਾ ਹੁੰਦਾ ਕਿ ਇੱਥੇ ਕਾਰ ਸੇਵਾ ਚਲਾ ਲਵਾਂਗੇ, ਗੋਲ ਕੇ ਟਕਾ ਲਵਾਂਗੇ, ਫਿਰ ਉਹਦੇ ਵਿੱਚ ਪੈਸਾ ਪਵਾ ਲਵਾਂਗੇ, ਬਸ ਆਹੀ ਆ। ਬਹੁਤ ਸਾਰੇ ਕਾਰ ਸੇਵਕ ਏਦਾਂ ਦੇ ਹੈਗੇ ਆ ਜਿਹੜੇ ਰੂਹਾਨੀ ਸ਼ਾਂਤੀ ਵਾਸਤੇ, ਰੂਹਾਨੀਅਤ ਵਾਸਤੇ ਜਾਂ ਆਪਣੇ ਧਰਮ ਦੇ ਪ੍ਰਚਾਰ ਵਾਸਤੇ ਕੰਮ ਕਰਦੇ ਆ, ਐਸੀ ਗੱਲ ਨਹੀਂ ਹੈ। ਪਰ ਬਹੁਤੇ ਲੋਕਾਂ ਨੇ ਪੇਸ਼ਾ ਬਣਾਇਆ। ਔਰ ਮੈਂ ਅੱਗੇ ਵੀ ਜਿਵੇਂ ਤੁਹਾਨੂੰ ਕਿਹਾ
ਇਹ ਦੇਖਣਾ ਪਊਗਾ। ਕਿਉਂਕਿ ਗੱਲਾਂ ਜਿਹੜੀਆਂ ਹੁਣ ਅਸੀਂ ਸੁਣਦੇ ਪਏ ਆਫ ਦੀ ਰਿਕਾਰਡ, ਉਹ ਇਹ ਆ ਕਿ ਇਹਨਾਂ ਨੇ ਕੁਝ ਲੋਕ ਆਪਣੇ ਹੱਥਾਂ ਤੇ ਚੜਾਏ ਆ ਜਿਨ੍ਹਾਂ ਦਾ ਤਾਂ SGPC ਦੇ ਵਿੱਚ ਇਨਫਲੂਐਂਸ ਹੈ, ਤੇ ਇਹ ਕਰਦੇ ਕੀ ਆ ਕਿ ਉਹਨਾਂ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਸੇਵਾਵਾਂ ਲੈ ਲੈਂਦੇ ਆ, ਅੱਧ ਪਚੱਦਾ ਹੋ ਜਾਂਦਾ ਮਾਲ, ਤੇ ਦੂਸਰੇ ਪਾਸੇ ਇਹ ਲੰਮੇ ਸਮੇਂ ਤੱਕ ਇਸ ਤਰ੍ਹਾਂ ਗੋਲਕਾ ਭਰਦੇ ਰਹਿੰਦੇ ਆ। ਤੁਹਾਨੂੰ ਦਰਸ਼ਨੀ ਡਿਊਟੀ ਦੇ ਦਰਵਾਜ਼ੇ ਯਾਦ ਹੋਣੇ ਆ, ਉਹ ਇਹਨਾਂ ਨੇ ਵਕਤੀ ਤੌਰ ਤੇ ਲਾਏ ਸੀਗੇ। ਬਾਅਦ ਦੇ ਵਿੱਚ ਹੋਇਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ। ਹੁਣ ਆਹ ਪਿੱਛੇ ਜੇ ਇੱਕ ਖਬਰ ਆਈ ਆ, ਸ਼ਾਇਦ ਤੁਹਾਡੇ ਤੀਕ ਨਾ ਪਹੁੰਚੀ ਹੋਵੇ, ਤਾਂ ਜਦੋਂ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਸੀਗਾ ਉਦੋਂ 2 ਸਰੂਪ ਨੁਕਸਾਨੇ ਗਏ ਸੀਗੇ ਜੀ, ਆਪਾਂ ਨੂੰ ਸਭ ਨੂੰ ਪਤਾ। ਤਾਂ 2 ਕੁਝ ਹੋਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ 2 ਜਾਂ ਕੁਝ ਹੋਰ ਗਿਣਤੀ ਹੋ ਸਕਦੀ ਹੈ, 2-3 ਏਦਾਂ ਦੇ ਸਰੂਪ ਹੋਰ ਸੀਗੇ ਜਿਨ੍ਹਾਂ ਦੀ ਸਾਂਭ ਸੰਭਾਲ ਕਰਨੀ ਸੀਗੀ। ਤਾਂ ਹੋਇਆ ਕਿ ਇਹਨਾਂ ਨੇ 2012-13 ਦੇ ਵਿੱਚ 8 ਲੱਖ ਰੁਪਈਆ ਰੱਖ ਕੇ ਤੇ ਕਾਰ ਸੇਵਾ ਵਾਲਿਆਂ ਨੂੰ ਦੇ ਦਿੱਤਾ ਕਿ ਤੁਸੀਂ ਇਹਨਾਂ ਸਰੂਪਾਂ ਦੀ ਸਾਂਭ ਸੰਭਾਲ ਕਰਨੀ ਹੈ, ਮਤਲਬ ਕਿ ਇਹਨਾਂ ਦੀ ਮੁਰੰਮਤ ਕਰਨੀ। ਜੇ ਮੈਂ ਕਹਾਂ ਪਤਾ ਨਹੀਂ ਸ਼ਬਦ ਸਹੀ ਹੋਏਗਾ ਜਾਂ ਨਹੀਂ ਹੋਊਗਾ ਗੁਰੂ ਸਾਹਿਬ ਦੇ ਸਰੂਪ ਵਾਸਤੇ। ਤਾਂ ਤੁਸੀਂ ਵੇਖ ਲਓ ਕਿ ਅੱਜ ਦੀ ਤਾਰੀਖ ਦੇ ਵਿੱਚ 8 ਲੱਖ ਦੀ ਜਗ੍ਹਾ 80 ਲੱਖ ਰੁਪਈਆ ਖਰਚਾ ਆ ਗਿਆ। ਜੋ ਕੰਮ ਨੇਪਰੇ ਨਹੀਂ ਚੜਿਆ, ਹਾਰ ਕੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ 30 ਅਪ੍ਰੈਲ ਤੱਕ ਜੇ ਕੰਮ ਤੁਸੀਂ ਕਰ ਲਿਆ ਤਾਂ ਠੀਕ ਆ, ਨਹੀਂ ਤੇ ਇਹਦਾ ਕੋਈ ਨਾ ਕੋਈ ਹੋਰ ਆਪਾਂ ਨੂੰ ਨਿਪਟਾਰਾ ਕਰਨਾ ਪਊਗਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 8 ਲੱਖ ਖਰਚ ਕੇ ਸਰੂਪਾਂ ਦੀ ਸਾਂਭ ਸੰਭਾਲ ਬਾਰੇ ਹਾਲੇ ਕੋਈ ਰਿਪੋਰਟ ਨਹੀਂ, ਕਿਸੇ ਨੇ ਨਾ ਕਿਸੇ ਨੇ ਪੁੱਛਿਆ ਤੇ ਨਾ ਕਿਸੇ ਨੇ ਬਾਅਦ ਦੇ ਵਿੱਚ ਗਾਂ ਤੇ ਗਾਂ ਗੱਲ ਤੋਰੀ ਆ। ਤੇ ਜਿੱਦਾਂ ਆਪਾਂ ਗੱਲ ਹੀ ਕਰ ਰਹੇ ਹਾਂ ਵੀ ਬਹੁਤ ਸਾਰੇ ਮੁਲਕ ਯੂਰਪ ਦੇ ਵਿੱਚ ਕਿਤੇ ਜਾ ਕੇ ਦੇਖ ਲਓ, ਇੱਥੇ ਕਿਤੇ ਵੀ ਦੇਖ ਲਓ, ਹੋਰ ਮੁਲਕਾਂ ਦੇ ਵਿੱਚ ਕੋਈ ਵੀ ਇਤਿਹਾਸਕ ਚੀਜ਼ ਆ ਉਸ ਨੂੰ ਬੜਾ ਸੋਹਣਾ ਸਜਾ ਕੇ ਰੱਖਿਆ ਜਾਂਦਾ ਆ, ਉਸ ਨੂੰ ਬੜਾ ਸਾਂਭ ਕੇ ਰੱਖਿਆ ਜਾਂਦਾ ਤਾਂ ਜੋ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ, ਜਨਰੇਸ਼ਨਾਂ ਨੂੰ ਪਤਾ ਲੱਗ ਸਕੇ। ਤੇ ਸਿੱਖ ਕੌਮ ਦੇ ਸਾਰੇ ਗੁਰਦੁਆਰੇ ਹੁਣ ਇੱਕੋ ਜਿਹੇ ਬਣੇ ਜਾਂਦੇ ਆ, ਸਾਰਿਆਂ ਦੀਆਂ ਸ਼ਕਲਾਂ ਸੂਰਤਾਂ ਉਹੀ ਸੰਗਮਰਮਰਾਂ ਵਾਲੀਆਂ ਹੋਈ ਜਾਂਦੀਆਂ। ਕੋਈ ਕਹਿ ਨਹੀਂ ਸਕਦਾ ਵੀ ਇੱਥੇ ਕਿਤੇ ਠੰਡਾ ਬੁਰਜ ਸੀਗਾ ਜਾਂ ਇੱਥੇ ਕਦੀ ਕਿਤੇ ਹਮਲਾ ਹੋਇਆ ਹੋਊਗਾ। ਹੁਣ ਦੇਖੋ ਰਾਸ਼ਟਰਵਾਦੀ ਜਦੋਂ ਜੀ ਗੜੀ ਜਿਹੜੀ ਕਿ ਮੇਰੇ ਖਿਆਲ ਦੇ ਨਾਲ ਇੱਕ ਲਸਾਨੀ ਇੱਕ ਸਾਕੇ ਦੀ ਗਵਾਹ ਹੈ, ਲਸਾਨੀ ਸਾਕਾ ਜਿਹਨੂੰ ਆਪਾਂ ਵੈਸੇ ਤੇ ਲਸਾਨੀ ਸਾਕੇ ਕੀਤੇ ਸਿੱਖਾਂ ਨੇ, ਪਰ ਦੇਖੋ ਉਹ ਚੀਜ਼ਾਂ ਜਿਹੜੀਆਂ ਇੱਕ ਵਿਟਨੈਸ ਹੁੰਦੀਆਂ, ਇਤਿਹਾਸਿਕ ਧਰੋਹਰਾਂ ਜਿਹੜੀਆਂ ਵਿਟਨੈਸ ਹੁੰਦੀਆਂ। ਬਿਲਕੁਲ ਜਿੱਦਾਂ ਤੁਸੀਂ ਕਿਹਾ, ਮੈਂ ਨਾ ਹੈਰੀਟੇਜ ਬਾਰੇ ਪੜ੍ਹਦਾ ਸੀਗਾ ਜੋ ਯੂਨੈਸਕੋ ਦੇ ਹੈਰੀਟੇਜ ਆ, ਤਾਂ ਉਹਦੇ ਵਿੱਚ ਦੰਗ ਰਹਿ ਗਿਆ ਮੈਂ ਕਿ ਇਟਲੀ ਵਰਗੇ ਦੇਸ਼ ਦੀਆਂ ਸਭ ਤੋਂ ਜ਼ਿਆਦਾ ਵਿਰਾਸਤਾਂ ਨੇ ਯੂਨੈਸਕੋ ਦੇ ਵਿੱਚ 41, ਤੇ ਸਾਡਾ ਇੰਡੀਆ ਜਿਹੜੇ ਕਿ ਸਭ ਤੋਂ ਪ੍ਰਾਚੀਨ ਸਭਿਅਤਾ ਸਮਝਿਆ ਜਾਂਦਾ ਜਿਹਨੂੰ, ਤੇ ਉਹਦੇ ਆ ਮੇਰੇ ਖਿਆਲ ਦੇ ਨਾਲ 31-32 ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਸਾਂਭ ਸੰਭਾਲ ਕਿਹੋ ਜਿਹੀ ਹੁੰਦੀ ਹੈ ਪੂਰੀ ਓਵਰਆਲ ਇੰਡੀਆ ਦੀ ਗੱਲ ਕਰਦਾ। ਤਾਂ ਪਰ ਸਿੱਖਾਂ ਨੇ ਇਸ ਮਾਮਲੇ 'ਚ ਕਿਤੇ ਨਾ ਕਿਤੇ ਕਹੀਏ ਕਿ ਕੁਤਾਹੀ ਕੀਤੀ। ਹੁਣ ਜ਼ਰੂਰ ਉਹਨਾਂ ਨੇ ਵਿਰੋਧਤਾ ਸ਼ੁਰੂ ਕੀਤੀ ਆ, ਜਾਗੇ ਆ, ਪਰ ਨੁਕਸਾਨ ਬਹੁਤ ਕਰ ਗਏ ਉਦੋਂ ਤੱਕ ਇਹ ਬਾਬੇ। ਜੀ ਬਿਲਕੁਲ। ਤੇ ਅਫਸੋਸ ਵਾਲੀ ਗੱਲ ਇਹ ਵੀ ਆ ਮਿੰਟੂ ਜੀ ਵੀ ਬਾਹਰ ਆਉਂਦੇ ਨੇ ਅਜਿਹੇ ਬਾਬੇ, ਚੰਗੇ ਪੈਸੇ ਜਿਹੜੇ ਆ ਉਹ ਇਕੱਠੇ ਕਰਕੇ ਇਸੇ ਕਾਰ ਸੇਵਾ ਦੇ ਨਾਂ ਦੇ ਉੱਤੇ ਇੱਥੋਂ ਵੀ ਜਿਹੜੇ ਆ ਉਹ ਲਈ ਜਾਂਦੇ ਨੇ। ਤੇ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਜਾਗਣ ਦੀ ਜ਼ਰੂਰਤ ਹੈ, ਇਹਨਾਂ ਨੂੰ ਕਿਸੇ ਨੂੰ ਵੀ ਮੂੰਹ ਲਾਉਣ ਦੀ ਜ਼ਰੂਰਤ ਨਹੀਂ ਆ। ਅਗਲੀ ਜੇ ਆਪਾਂ ਖਬਰ ਦੇ ਉੱਤੇ ਮਿੰਟੂ ਜੀ ਨਜ਼ਰ ਮਾਰਦੇ ਹਾਂ, ਕਾਂਗਰਸ ਨੇ ਕਹਿੰਦੇ ਇਲਜ਼ਾਮ ਲਾਏ ਨੇ ਵੀ ਕਰਤਾਰਪੁਰ ਕਾਰੀਡੋਰ ਦੇ ਵਿੱਚ ਮੋਦੀ ਸਰਕਾਰ ਦੀ ਨੀਤ ਜਿਹੜੀ ਆ ਉਹ ਸਾਫ਼ ਨਹੀਂ ਹੈਗੀ। ਦੇਖੋ ਪਾਕਿਸਤਾਨ ਦੇ ਦੋਸ਼ ਆ ਜਿਹੜੇ ਇਹ ਲੱਗਣੇ ਹੀ ਸੀਗੇ, ਕਿਉਂਕਿ ਜਿਹੜੀ ਇਹਨਾਂ ਨੇ ਮੈਂ ਕਹੂੰਗਾ ਕਿ ਗੱਲਬਾਤ ਟਾਲੀ ਆ, ਉਹਦਾ ਜੇ ਆਪਾਂ ਵਜ਼ਨ ਦੇਖੀਏ, ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਗੋਪਾਲ ਸਿੰਘ ਚਾਵਲਾ ਨੂੰ ਕਮੇਟੀ 'ਚ ਰੱਖਣ ਤੋਂ ਖਫਾ ਨੇ। ਤੁਸੀਂ ਦੇਖੋ ਕਿ ਪੁਲਵਾਮਾ 'ਚ ਹਮਲਾ ਹੁੰਦਾ, ਜਦੋਂ ਪੁਲਵਾਮਾ 'ਚ ਅਟੈਕ ਹੋ ਜਾਂਦਾ 42-43 ਜਵਾਨ ਜਿਹੜੇ ਆ ਉਹ ਸ਼ਹਾਦਤ ਪ੍ਰਾਪਤ ਕਰ ਜਾਂਦੇ ਆ, ਤਦ ਤੁਸੀਂ ਕਹਿੰਦੇ ਜੇ ਕਿ ਅਸੀਂ ਗੱਲਬਾਤ ਨਹੀਂ ਰੋਕਣੀ, ਅਸੀਂ ਗੱਲਬਾਤ ਕਰਾਂਗੇ। ਹੁਣ ਜਦੋਂ ਇੱਕ ਕਮੇਟੀ ਦਾ ਗਠਨ ਹੁੰਦਾ ਜਿਹਦੇ ਵਿੱਚ ਗੋਪਾਲ ਸਿੰਘ ਚਾਵਲਾ ਪਾਲਿਆ ਜਾਂਦਾ, ਜੋ ਪ੍ਰੋ ਖਾਲਿਸਤਾਨੀ ਸਮਝਿਆ ਜਾਂਦਾ ਜਾਂ ਹਾਫਿਜ਼ ਸਈਦ ਦਾ ਨੇੜਲਾ ਸਮਝਿਆ ਜਾਂਦਾ, ਤਾਂ ਤੁਸੀਂ ਬਹੁਤ ਜ਼ਿਆਦਾ ਚਿੜਦੇ ਹੋ, ਬਹੁਤ ਜ਼ਿਆਦਾ ਇਤਰਾਜ਼ ਕਰਦੇ ਹੋ। ਤਾਂ ਕਹਿਣ ਦਾ ਭਾਵ ਇਹੋ ਆ ਕਿ ਦੇਖੋ ਇੱਕ ਪਾਸੇ ਏਡਾ ਵੱਡਾ ਅਟੈਕ ਹੁੰਦਾ, ਤੁਸੀਂ ਕਹਿੰਦੇ ਹੋ ਕਿ ਨਹੀਂ ਅਸੀਂ ਇਸ ਚੀਜ਼ ਨੂੰ ਅਲੱਗ ਰੱਖਾਂਗੇ, ਮਤਲਬ ਕਿ ਡਾਇਲੋਗ ਇਸ ਮਾਮਲੇ ਤੇ ਚੱਲਦਾ ਰਹੇਗਾ। ਤਾਂ ਦੂਸਰੇ ਪਾਸੇ ਇੱਕ ਕਮੇਟੀ ਦੇ ਮੈਂਬਰ ਤੇ ਤੁਸੀਂ ਇੰਨਾ ਹਾ ਹੱਲਾ ਕਰਦੇ ਹੋ, ਇਹਦਾ ਮਤਲਬ ਆ ਕਿ ਉਸ ਸਮੇਂ ਤੁਹਾਡਾ ਜਿਹੜਾ ਸੌਫਟ ਰੋਕ ਸੀਗਾ ਉਹ ਅੱਜ ਇਸ ਕਰਕੇ ਜ਼ਿਆਦਾ ਸਖਤ ਹੋ ਗਿਆ ਕਿਉਂਕਿ ਗੋਪਾਲ ਸਿੰਘ ਚਾਵਲਾ ਜਿਹੜਾ ਉਹ ਪ੍ਰੋ ਖਾਲਿਸਤਾਨੀ ਸੀ। ਤਾਂ ਇਸ ਚੀਜ਼ ਨੂੰ ਆਪਾਂ ਫਿਰ ਤੁਲਨਾਤਮਕ ਤੌਰ ਤੇ ਇਹੀ ਲੈ ਸਕਦੇ ਹਾਂ। ਤਾਂ ਦੂਜੀ ਗੱਲ ਇਹ ਕਿ ਐਤਰਾਜ਼ ਜਿਹੜਾ ਤੁਸੀਂ ਮੀਟਿੰਗ 'ਚ ਰੱਖੋ, ਜਿੱਦਣ ਮੀਟਿੰਗ ਸੀਗੀ ਤੁਸੀਂ ਉਦੋਂ ਇਤਰਾਜ਼ ਰੱਖੋ, ਠੋਕ ਕੇ ਰੱਖੋ ਕਿ ਭਾਈ ਆਹ ਗੱਲ ਆ, ਸਾਡੇ ਦੇਸ਼ ਦੀ ਅਖੰਡਤਾ ਨੂੰ ਜਿਹੜੇ ਲੋਕ ਖਤਰਾ ਨੇ, ਅਸੀਂ ਉਹਨਾਂ ਲੋਕਾਂ ਨੂੰ ਨਹੀਂ ਬਰਦਾਸ਼ਤ ਕਰ ਸਕਦੇ, ਗੱਲ ਖਤਮ ਆ। ਤੁਸੀਂ ਆਪਣਾ ਰੱਖ ਦਿਓ
ਇਹ ਲੋਕ ਅਲੱਗੀ ਮੰਗਦੇ ਭਾਈ, ਕਿਉਂ ਮੰਗਦੇ ਹੋ? ਚਲੋ ਡਿਫਰੈਂਟ ਸਟੋਰੀ ਆ, ਤੁਸੀਂ ਆਪਦਾ ਇਤਰਾਜ਼ ਉਹਨਾਂ ਨੂੰ ਰੱਖ ਦਿਓ। ਜੇ ਉਹ ਇਤਰਾਜ਼ ਮੰਨਦੇ ਆ ਤਦ ਤੁਸੀਂ ਠੀਕ ਆ, ਆਪਣੀ ਗੱਲਬਾਤ ਤੋਰ ਲਓ, ਨਹੀਂ ਤੇ ਤੁਸੀਂ ਕਹੋ ਕਿ ਹਾਂ ਭਾਈ ਅਸੀਂ ਤੁਹਾਨੂੰ ਫੇਰ ਕਹਿੰਦੇ ਹਾਂ। ਤਾਂ ਮੰਗ ਤੇ ਰੱਖੋ ਨਾ ਆਪਣੀ ਠੋਸ ਰੂਪ ਦੇ ਵਿੱਚ। ਇਹ ਕੀ ਹੋਇਆ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ ਜੇ ਗੱਲ ਟਾਲੀ ਹੈ। ਹੁਣ ਉਹਨਾਂ ਨੇ ਇਸ ਪਾਸੇ ਸੁੱਟ ਦਿੱਤੀ ਆ। ਇਹਦੇ ਵਿੱਚ ਦੇਖੋ ਨਰਿੰਦਰ ਮੋਦੀ ਸਰਕਾਰ ਜਿਹੜੀ ਆ, ਮੈਨੂੰ ਨਹੀਂ ਲੱਗਦਾ ਗੰਭੀਰਤਾ ਵਿਖਾਊਗੀ, ਕਿਉਂਕਿ ਸਾਰੇ ਰੁੱਝੇ ਹੋਏ ਇਲੈਕਸ਼ਨ ਦੇ ਵਿੱਚ। ਤਾਂ ਇਹ ਮਸਲਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਗੋਪਾਲ ਸਿੰਘ ਚਾਵਲਾ ਦੇ ਨਾਂ ਤੇ ਉਲਝ ਗਿਆ, ਜੋ ਕਿ ਮੇਰੇ ਖਿਆਲ ਦੇ ਨਾਲ ਪੁਲਵਾਮਾ ਦੇ ਹਮਲੇ ਨਾਲ ਕੋਈ ਵੱਡਾ ਮੁੱਦਾ ਨਹੀਂ ਸੀ। ਜੇ ਪੁਲਵਾਮਾ ਅਟੈਕ ਤੋਂ ਬਾਅਦ ਗੱਲਬਾਤ ਤੋਰੀ ਜਾ ਸਕਦੀ ਸੀ ਤਾਂ ਗੋਪਾਲ ਸਿੰਘ ਚਾਵਲਾ ਕੋਈ ਏਡਾ ਹੋਊਗਾ ਨਹੀਂ ਹੈ ਜੋ ਕਰਤਾਰਪੁਰ ਦੇ ਲਾਂਘੇ ਨੂੰ ਪ੍ਰਭਾਵਿਤ ਕਰ ਸਕੇ। ਜੀ ਬਿਲਕੁਲ, ਨੀਤ ਦਾ ਇੱਥੇ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਨੀਤ ਕਿੰਨੀ ਕੁ ਹੈਗੀ ਆ। ਪਹਿਲੋਂ ਇੱਦਾਂ ਹੀ ਦਿਖਾਇਆ ਗਿਆ ਵੀ ਕਰ ਦਾਂਗੇ ਤੇ ਬਾਅਦ 'ਚ ਅਖੀਰ 'ਚ ਆ ਕੇ ਜਿਹੜਾ ਇਹੀ ਕੋਸ਼ਿਸ਼ ਕੀਤਾ ਜਾ ਰਿਹਾ ਆ। ਅਤੇ ਅਗਲੀ ਜਿਹੜੀ ਮਿੰਟੂ ਜੀ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ, ਮੋਦੀ ਤੇ ਅਮਰ ਅਬਦੁੱਲਾ ਜਿਹੜਾ ਕਿਤੇ ਨਾ ਕਿਤੇ ਜੰਮੂ ਕਸ਼ਮੀਰ ਦੇ ਲਈ ਵੱਖਰੇ PM ਦੇ ਮਸਲੇ ਦੇ ਉੱਤੇ ਜਿਹੜਾ ਆਮੋ ਸਾਹਮਣੇ ਹੋਏ ਨੇ। ਦੇਖੋ ਖਬਰ ਦੀ ਡਿਟੇਲ ਤੇ ਨਹੀਂ ਹੈਗੀ ਮੇਰੇ ਕੋਲ। PM ਦਾ ਤਾਂ ਮੇਰੇ ਖਿਆਲ ਦੇ ਨਾਲ ਇਹ ਹੋਏਗਾ ਕਿ ਇਹਨਾਂ ਨੇ ਮੰਗ ਕੀਤੀ ਹੋਣੀ ਆ। ਤੁਹਾਨੂੰ ਯਾਦ ਹੋਣਾ ਕਿ ਜਦੋਂ ਜੰਮੂ ਕਸ਼ਮੀਰ ਭਾਰਤ 'ਚ ਰਲਿਆ, ਉਦੋਂ ਇਹਨਾਂ ਦਾ ਥੋੜਾ ਸੰਵਿਧਾਨ ਤੇ ਵੈਸੇ ਵੀ ਵੱਖਰਾ, ਉਦੋਂ ਇਹਨਾਂ ਦਾ ਜਿਹੜਾ ਢਾਂਚਾ ਸੀਗਾ ਨਾ, ਪ੍ਰਸ਼ਾਸਕੀ ਢਾਂਚਾ, ਉਹ ਇਹਨਾਂ ਦੇ ਅਖਤਿਆਰਾਂ ਕਰਕੇ ਥੋੜਾ ਵੱਖਰਾ ਸੀਗਾ। ਜਿੱਦਾਂ ਇਹਨਾਂ ਦੀ ਅਸੈਂਬਲੀ ਦੀ ਮਿਆਦ 6 ਸਾਲ ਸੀ, ਇਹਨਾਂ ਦਾ ਝੰਡਾ ਅਲੱਗ, ਔਰ ਇਸ ਤੋਂ ਇਲਾਵਾ ਉਦੋਂ ਵਜ਼ੀਰ ਆਜ਼ਮ ਹੁੰਦਾ ਸੀਗਾ, ਇਹਨਾਂ ਦਾ ਪ੍ਰਧਾਨ ਮੰਤਰੀ ਹੁੰਦਾ, ਜਿੱਦਾਂ ਸਟੇਟ ਦਾ ਮੁੱਖ ਮੰਤਰੀ ਹੁੰਦਾ। ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਦੁਬਾਰਾ ਮੰਗ ਰੱਖੀ ਹੋਣੀ ਆ ਕਿ ਉਹ ਜਿਹੜਾ ਪ੍ਰਧਾਨ ਮੰਤਰੀ ਵਾਲਾ ਰੁਤਬਾ ਮੁੜ ਕੇ ਮੁੱਖ ਮੰਤਰੀ 'ਚ ਤਬਦੀਲ ਕਰ ਦਿੱਤਾ ਗਿਆ। ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰ ਸਕਦਾ, ਮੈਂ ਤੁਹਾਡੇ ਮੂੰਹ ਸੁਣ ਰਿਹਾ ਕਿਉਂਕਿ ਮੈਂ ਬਾਹਰ ਆ, ਸਫ਼ਰ ਦੇ ਵਿੱਚ ਆ, ਤੁਹਾਡੇ ਨਾਲ ਗੱਲਬਾਤ ਮੈਂ ਰੁਕ ਕੇ ਕਰਦਾ ਪਿਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੋਆ ਕਿ ਸ਼ਾਇਦ ਉਹੀ ਮੁੱਦਾ ਫੇਰ ਦੁਬਾਰਾ ਉੱਠਿਆ ਕਿ ਜੰਮੂ ਕਸ਼ਮੀਰ ਨੂੰ ਵੱਧ ਅਧਿਕਾਰ ਦਿਓ, ਮਤਲਬ ਕਿ ਜਿਹੜੇ ਤੁਸੀਂ ਅਧਿਕਾਰ ਉਹਨਾਂ ਦੇ ਤੋੜੇ ਮਰੋੜੇ ਆ, ਜਿੱਦਾਂ ਉਹਨਾਂ ਦੇ ਇੱਕ ਵੱਖਰੀ ਪਹਿਚਾਣ ਆ, ਮਤਲਬ ਕਿ ਇੰਡੀਆ ਦੇ ਵਿੱਚ ਰਹਿ ਕੇ ਇੱਕ ਵੱਖਰੀ ਪਛਾਣ ਹੈ, ਉਹਨਾਂ ਦੇ ਵੱਖਰੇ ਅਧਿਕਾਰ ਆ, ਤਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਉਹੀ ਰੁਤਬਾ ਬਹਾਲ ਕਰੋ। ਸ਼ਾਇਦ ਇਹੀ ਹੋਣਾ, ਫਿਰ ਆਮੋ ਸਾਹਮਣੇ ਇਸੇ ਕਰਕੇ ਹੋਏ ਹੋਣੇ ਆ। ਤਾਂ ਵੈਸੇ ਵੀ ਇਹ ਭਿੜਦੇ ਰਹਿੰਦੇ ਅੱਜ ਕੱਲ੍ਹ। ਬੀਬੀ ਮੁਫਤੀ ਮਹਿਬੂਬਾ ਜਿਹੜੀ, ਉਹ ਵੀ ਕਾਫੀ ਗਰਮ ਆ, ਉਹ ਵੀ ਕੋਈ ਨਾ ਕੋਈ ਬਿਆਨ ਦੇ ਛੱਡਦੀ। ਉਹਨੇ ਧਾਰਾ 370 ਤੇ ਵੀ ਬਿਆਨ ਦਿੱਤਾ ਪਿੱਛੇ ਜੇ। ਉਹਨੇ ਆਖਿਆ ਕਿ ਜੇ ਇਹ ਧਾਰਾ ਖਤਮ ਕਰ ਦਿੱਤੀ ਗਈ ਇਹ ਕਸ਼ਮੀਰ ਦੇ ਨਾਲ ਇਹਨਾਂ ਦਾ ਰਿਸ਼ਤਾ ਹੀ ਖਤਮ ਹੋ ਜਾਣਾ ਇੰਡੀਆ ਵਾਲਿਆਂ ਦਾ। ਉਹ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿਉਂਕਿ ਵੋਟਿੰਗ ਹੋਣੀ ਆ, ਤਾਂ ਜਿਹੜੀ ਉੱਥੋਂ ਦੀ ਰਾਜਨੀਤੀ ਆ, ਫਿਰ ਤੁਹਾਨੂੰ ਪਤਾ ਜਨਤਾ ਦੀ ਨਬਜ਼ ਟਟੋਲ ਕੇ ਚੱਲਦੀ ਆ, ਤਾਂ ਉੱਥੇ ਉਹੀ ਬੰਦਾ ਵੋਟ ਪ੍ਰਾਪਤ ਕਰੂਗਾ ਜਿਹੜਾ ਕਸ਼ਮੀਰੀਆਂ ਦੀ ਗੱਲ ਕਰੂਗਾ। ਤਾਂ ਜਦੋਂ ਕਸ਼ਮੀਰੀਆਂ ਦੀ ਗੱਲ ਕਰੂਗਾ ਫਿਰ ਵੱਧ ਅਧਿਕਾਰਾਂ ਦੀ ਗੱਲ ਆਉਣੀ ਆ, ਜਾਂ ਜਿਹੜੇ ਕਾਲ ਕਰਾਤੀ ਉਹਨਾਂ ਦੀ ਗੱਲ ਆਉਣੀ। ਜੀ ਅਗਲੀ ਜਿਹੜੀ ਖਬਰ ਆ ਰਹੀ ਆ, ਕਹਿੰਦੇ ਸੁਖਬੀਰ ਦੀ ਰੈਲੀ 'ਚ ਯੂਥ ਆਗੂ ਭੁੰਜੇ ਬਹਿ ਕੇ ਉਹਨਾਂ ਨੇ ਰੋਸ ਜਿਹੜਾ ਪ੍ਰਗਟ ਕੀਤਾ ਸੁਖਬੀਰ ਬਾਦਲ ਦੀ ਰੈਲੀ 'ਚ। ਸੁਖਬੀਰ ਬਾਦਲ ਦੀ ਰੈਲੀ 'ਚ ਐਸਾ ਕੀ ਹੋਇਆ ਕਿ ਉਹਨਾਂ ਨੂੰ ਭੁੰਜੇ ਬਹਿਣਾ ਪਿਆ? ਕੀ ਮੰਗ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਗਿਆ, ਮੈਂ ਕੁਝ ਕਹਿ ਨਹੀਂ ਸਕਦਾ ਇਹਦੇ ਬਾਰੇ। ਕੋਸ਼ਿਸ਼ ਕਰੂੰਗਾ ਮੈਂ ਜਾਣਨ ਦੀ, ਪਰ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਤੇ ਦੇਖੋ, ਆਪਾਂ ਜੇ ਇਸ ਖਬਰ ਨੂੰ ਇਸ ਪ੍ਰਪੇਖ ਚ ਲਈਏ ਕਿ ਇਹਨਾਂ ਦੀ ਰੈਲੀ ਦੇ ਵਿੱਚ ਇਸ ਤਰ੍ਹਾਂ ਦੇ ਇਹਨਾਂ ਦੇ ਆਪਣੇ ਬੰਦੇ ਜਿਹੜੇ ਭੁੰਜੇ ਬਹਿ ਕੇ ਕੋਈ ਵਿਖਾਵਾ ਕਰ ਰਹੇ, ਜੇ ਸੁਖਬੀਰ ਬਾਦਲ ਨੂੰ ਕਰ ਰਹੇ ਆ ਜਾਂ ਅਕਾਲੀ ਦਲ ਬਾਦਲ ਨੂੰ ਕਰ ਰਿਹਾ, ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗਾ ਸੰਕੇਤ ਆ। ਤਾਂ ਅਕਾਲੀ ਬਹੁਤ ਲੇਟ ਜਾਗਦੇ ਪਏ ਆ, ਕਿਉਂਕਿ ਤੁਹਾਨੂੰ ਯਾਦ ਹੋਣਾ ਤਾਂ ਪਿੱਛੇ ਜੇ ਇੱਕ ਆਡੀਓ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇੱਕ ਬੰਦਾ ਸਿੱਧੇ ਤੌਰ ਤੇ ਕਹਿ ਰਿਹਾ, ਇਹਨਾਂ ਦਾ ਵਰਕਰ, ਕਿ ਭਾਈ ਜੋ ਆਪਾਂ ਮਾਫੀ ਦਿੱਤੀ ਸੀਗੀ ਉਹ ਕਦਮ ਆਪਾਂ ਨੂੰ ਲੈ ਡੁੱਬਿਆ। ਤਾਂ ਕਹਿਣ ਦਾ ਭਾਵ ਹੈ ਕਿ ਇੱਕ ਵਰਕਰ ਨੇ ਗੱਲ ਕਹੀ, ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਮਨਜੀਤ ਸਿੰਘ ਜੀਕੇ ਦਾ ਬਿਆਨ ਆ ਗਿਆ ਸੀ, ਉਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਦਾ ਬਿਆਨ ਆ ਗਿਆ ਸੀਗਾ। ਤਾਂ ਕਹਿਣ ਦਾ ਭਾਵ ਹੈ ਕਿ ਇੱਕ ਵਰਕਰ ਨੇ ਜਦੋਂ ਇਸ ਤਰ੍ਹਾਂ ਦਾ ਕਹੀਏ ਕਿ ਹੌਸਲਾ ਦਿਖਾਇਆ, ਉਹਨੇ ਖੁੱਲ ਕੇ ਕਿਹਾ ਕਿ ਆਪਣੀ ਗਲਤੀ ਸੀ ਬਾਦਲ ਸਾਹਿਬ, ਉਸ ਤੋਂ ਬਾਅਦ ਵੱਡੇ ਲੀਡਰਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਤਾਂ ਤੁਹਾਡਾ ਦਲ, ਤੁਹਾਡਾ ਸੰਗਠਨ, ਤੁਹਾਡੀ ਸ਼ਕਤੀ, ਤਾਂ ਹੀ ਤੁਹਾਡੀ ਟੀਮ ਅੱਗੇ ਜਾ ਸਕਦੀ ਹੈ। ਜੇ ਗਲਤ ਨੂੰ ਗਲਤ ਕਹਿਣ ਦੀ ਉੱਥੇ ਉਹਦੇ ਵਿੱਚ ਜ਼ਰੂਰਤ ਹੋਊਗੀ ਤੁਹਾਡੇ ਟੀਮ ਮੈਂਬਰਾਂ 'ਚ। ਇਹ ਸਾਰੇ ਜਕਾਰਾ ਛੱਡਣ ਵਾਲੇ ਹੋਏ। ਜਿਵੇਂ ਹੁਣ ਬਜਟ ਪਾਸ ਹੁੰਦਾ SCPC ਦਾ, ਉੱਥੇ ਬੀਬੀ ਕਿਰਨਜੋਤ ਕੌਰ ਬੋਲੀ ਕਿ ਭਾਈ ਤੁਸੀਂ 10 ਲੱਖ ਰੱਖਿਆ ਸੀਗਾ ਸਫਰ ਭੱਤੇ ਵਾਸਤੇ ਤੇ ਖਰਚ 80 ਲੱਖ ਕਰ ਲਿਆ, ਕੀ ਮਾਜਰਾ? ਉੱਥੇ ਕਹਿੰਦੇ ਬਹਿ ਜਾਓ। ਜਦੋਂ ਬੀਬੀ ਫੇਰ ਨਹੀਂ ਬੈਠੀ, ਕਹਿੰਦੇ ਆਨੰਦ ਸਾਹਿਬ ਦਾ ਪਾਠ ਪੜ੍ਹੋ। ਚੁੱਪ ਕਰਾਉਣ ਦਾ ਚੰਗਾ ਢੰਗ ਹੈ ਇਹਨਾਂ ਦਾ। ਤੇ ਅੱਧੇ ਉੱਥੇ ਜਿਹੜੇ ਜਾਂਦੇ, ਅੱਧੇ ਕੀ ਮੈਂ ਤਾਂ ਕਹਿੰਦਾ ਜ਼ਿਆਦਾਤਰ ਕਹਿ ਲਈਏ ਕਿ 75 ਪੈਸੇ ਇਸ ਤਰ੍ਹਾਂ ਦੇ ਬੰਦੇ ਜਾਂਦੇ ਆ
75% ਇਸ ਤਰ੍ਹਾਂ ਦੇ ਬੰਦੇ ਜਾਂਦੇ ਆ ਜਿਨ੍ਹਾਂ ਨੂੰ ਉੱਥੇ ਬਜਟ ਬਾਰੇ ਕੱਖ ਵੀ ਨਹੀਂ ਪਤਾ, ਸਿਰਫ ਜਕਾਰੇ ਛੱਡ ਕੇ ਆ ਜਾਂਦੇ ਕਿਉਂਕਿ ਸੁਖਬੀਰ ਬਾਦਲ ਦੀ ਹਦਾਇਤ ਦੇਖ ਤੁਸੀਂ ਕੱਖ ਨਹੀਂ ਕਰਨਾ, ਰਜਿਸਟਰ ਤੇ ਹਾਜ਼ਰੀ ਲਾ ਕੇ ਜਕਾਰੇ ਲਾ ਦਿੰਦੇ ਆ। ਸੋ ਕਹਿਣ ਦਾ ਭਾਵ ਹੈ ਕਿ ਜੇ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਦੇ ਕਿਸੇ ਮੁਹਾਰ ਤੇ ਕਿਸੇ ਮਾਮਲੇ ਤੇ ਕੋਈ ਵਿਰੋਧ ਤਾਂ ਕਰਦਾ ਤੇ ਇਹ ਅਕਾਲੀ ਦਲ ਵਾਸਤੇ ਮੈਂ ਕਹੂੰਗਾ ਕਿ ਨਖੁਸ਼ੀ ਵਾਲੀ ਗੱਲ ਨਹੀਂ ਹੈ। ਇਹਨਾਂ ਵਾਸਤੇ ਸਗੋਂ ਚੰਗੀ ਗੱਲ ਹੈ ਕਿ ਤੁਹਾਡੇ ਬੰਦੇ ਹੀ ਤੁਹਾਨੂੰ ਟੋਕ ਰਹੇ ਕਿ ਭਾਈ ਤੁਸੀਂ ਗਲਤ ਟਰੈਕ ਤੇ ਜਾ ਰਹੇ ਹੋ। ਜੇ ਪ੍ਰੋਟੈਸਟ ਕਿਸੇ ਹੋਰ ਚੀਜ਼ ਨੂੰ ਲੈ ਕੇ ਹੋਇਆ ਤਾਂ ਕੁਝ ਨਹੀਂ ਕਹਿ ਸਕਦੇ। ਜੇ ਇਹਨਾਂ ਦੇ ਸੰਗਠਨ ਦੇ ਲੋਕ ਇਹਨਾਂ ਦੇ ਕਿਸੇ ਲੀਡਰ ਦੇ ਖਿਲਾਫ ਜਾਂ ਆਪਣੀ ਮੰਗ ਦੇ ਹੱਕ 'ਚ ਬੋਲਦੇ ਆ ਤਾਂ ਮੇਰੇ ਖਿਆਲ ਦੇ ਨਾਲ ਇੰਨੀ ਕੁ ਆਜ਼ਾਦੀ ਤੇ ਵਰਕਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਜਾਣੀ ਚਾਹੀਦੀ ਹੈ, ਪਰ ਮੈਨੂੰ ਲੱਗਦਾ ਇਹਨਾਂ ਦਾ ਰੌਲਾ ਕੁਰਸੀ ਨੂੰ ਲੈ ਕੇ ਵੀ ਭਾਈ ਸਟੇਜ ਤੇ ਨਹੀਂ ਪਾਉਂਦੇ ਸਾਨੂੰ। ਫੇਰ ਤੇ ਮਾੜੀ ਗੱਲ ਆ, ਫਿਰ ਤੇ ਜਿਹੜਾ ਆਪਣਾ ਭਾਸ਼ਣ ਆ 2-4 ਮਿੰਟ ਦਾ ਉਹ ਅਜਾ ਹੀ ਗਿਆ ਕਿਉਂਕਿ ਰੌਲਾ ਕੁਰਸੀ ਦਾ ਜੇ ਆ ਤਾਂ ਮੇਰੇ ਖਿਆਲ ਦੇ ਨਾਲ ਪਰ ਮਸਲਾ ਤੇ ਫਿਰ ਵੀ ਮਿੰਟੂ ਜੀ ਇਹ ਬਣਦਾ ਹੀ ਆ ਵੀ ਇੱਥੋਂ ਇਹ ਪਤਾ ਲੱਗਦਾ ਵੀ ਫਿਰ ਅਕਾਲੀ ਜਿਹੜੇ ਆ ਜਾਂ ਕੋਈ ਵੀ ਪਾਰਟੀ ਵਾਲਾ ਜੇ ਆਪਣਿਆਂ ਦੇ ਖਿਲਾਫ ਇਦਾਂ ਬੋਲ ਨਹੀਂ ਸਕਦਾ ਤੇ ਫਿਰ ਫਾਇਦਾ ਕੀ ਆ ਇਹੋ ਜਿਹੀਆਂ ਪਾਰਟੀਆਂ। ਬੋਲਣਾ ਮੁੱਦਿਆਂ ਤੇ ਚਾਹੀਦਾ, ਬੋਲਣਾ ਹੱਕਾਂ ਤੇ ਚਾਹੀਦਾ। ਜੇ ਕੁਰਸੀ, ਮੇਰੀ ਗੱਲ ਸੁਣੋ, ਜੇ ਕੁਰਸੀ ਨਹੀਂ ਮਿਲੀ ਤੇ ਕੋਈ ਗੱਲ ਨਹੀਂ, ਇਹਨਾਂ ਨੂੰ ਆਪਦਾ ਇਤਿਹਾਸ ਫਰੋਲ ਲੈਣਾ ਚਾਹੀਦਾ। ਮੈਂ ਤੇ ਹੁਣ ਹਿਸਟਰੀ ਦਾ ਸਟੂਡੈਂਟ ਨਹੀਂ ਆ, ਇਹਨਾਂ ਨੂੰ ਉਹ ਵੇਲਾ ਯਾਦ ਕਰਨਾ ਚਾਹੀਦਾ ਜਦੋਂ ਸੰਤ ਫਤਿਹ ਸਿੰਘ ਹੋਰੀ ਜਾਂ ਮਾਸਟਰ ਤਾਰਾ ਸਿੰਘ ਹੋਰੀ ਟਿਕਟਾਂ ਵੰਡਦੇ ਹੁੰਦੇ ਸੀ ਤੇ ਉਹ ਕੁਰਸੀਆਂ ਤੇ ਬਹਿ ਕੇ ਤੇ ਜਾਂ 5 ਸਟਾਰ ਹੋਟਲਾਂ 'ਚ ਬਹਿ ਕੇ ਮੀਟਿੰਗਾਂ ਨਹੀਂ ਸੀ ਕਰਿਆ ਕਰਦੇ। ਉਹ ਵਿਛਾ ਕੇ ਪੱਲੀ ਵਿਛਾ ਕੇ ਤੱਪੜ ਉੱਥੇ ਬਹਿ ਜਾਂਦੇ ਸੀ ਤੇ ਵਿਚਾਰ ਵਟਾਂਦਰਾ ਕਰਦੇ ਕਿਹਨੂੰ ਟਿਕਟਾਂ ਦੇ ਦੀਆਂ। ਅਕਾਲੀ ਦਲ ਇਸ ਤਰ੍ਹਾਂ ਚੱਲਿਆ ਕਰਦਾ ਸੀਗਾ, ਜਿੱਦਾਂ ਚੌਪਾਲ ਲੱਗਦੀ ਹੈ, ਜਿੱਦਾਂ ਪੰਚਾਇਤ ਬਹਿੰਦੀ ਆ, ਇਹ ਧਰਤੀ ਤੇ ਬਹਿ ਕੇ ਲੋਕ ਕੰਮ ਕਰਦੇ ਸੀ ਅਕਾਲੀ ਦਲ। ਤਾਂ ਇਹਨਾਂ ਨੂੰ ਉਹ ਇਤਿਹਾਸ ਹੋਲ ਕੇ ਚੇਤੇ ਰੱਖਣਾ ਚਾਹੀਦਾ ਕਿ ਅਕਾਲੀ ਦਲ 5 ਸਟਾਰ ਲਗਜ਼ਰੀ ਲਾਈਫ ਚੋਂ ਨਹੀਂ ਨਿਕਲਿਆ, ਮੋਰਚਿਆਂ ਚੋਂ ਨਿਕਲਿਆ ਵਾ ਔਰ ਧਰਤੀ ਨਾਲ ਜੁੜਿਆ ਰਿਹਾ। ਤਾਂ ਹੀ ਅਕਾਲੀ ਦਲ ਸ਼ਾਨਾਮਤੀ ਇਤਿਹਾਸ ਸਿਰਜਣ 'ਚ ਕਾਮਯਾਬ ਰਿਹਾ। ਜੇ ਉਸ ਇਤਿਹਾਸ ਤੋਂ ਪ੍ਰੇਰਨਾ ਲੈਣ, ਗੱਲ ਫਿਰ ਇਤਿਹਾਸ ਤੇ ਆ ਗਈ। ਇਤਿਹਾਸ ਨੂੰ ਤੇ ਅਸੀਂ ਮਲੀਆ ਮੇਟ ਕਰਨ 'ਚ ਰੁੱਝੇ ਹੋਏ ਹਾਂ, ਜੇ ਅਸੀਂ ਪ੍ਰੇਰਨਾ ਲਵਾਂਗੇ ਤਾਂ ਮੇਰੇ ਖਿਆਲ ਦੇ ਨਾਲ ਫਿਰ ਸਾਨੂੰ ਅਕਲ ਆਊਗੀ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਗੱਲ ਕਰ ਲਈਏ ਤੇ ਜਦੋਂ ਹੁਣ ਚੋਣਾਂ ਦਾ ਸਮਾਂ ਆ, ਉਧਰੋਂ ਵਾਢੀ ਦਾ ਟਾਈਮ ਵੀ ਉਸੇ ਟਾਈਮ ਦੇ ਉੱਤੇ ਆ ਜਾਣਾ ਆ, ਕਣਕ ਪੱਕਣੀ ਆ, ਮੰਡੀਆਂ ਕਿੱਦਾਂ ਜਿਹੜਾ ਆ ਉਹ ਉਸ ਟਾਈਮ ਦੇ ਉੱਤੇ ਕਿੱਦਾਂ ਦੀ ਸਥਿਤੀ ਜਿਹੜੀ ਉਹ ਰਹਿੰਦੀ ਆ, ਖੁੱਲਣਗੀਆਂ ਸਮੇਂ ਸਿਰ, ਕੀ ਜਿਹੜਾ ਆ ਉਹ ਕੰਮ ਹੋ ਸਕਦਾ? ਨਹੀਂ, ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਅਖਾੜਾ ਜਿਹੜਾ ਉਹ ਵਾਢੀਆਂ ਤੋਂ ਬਾਅਦ ਹੀ ਭਖੇਗਾ। ਕਿਉਂਕਿ ਦੇਖੋ ਵਾਢੀ ਜਿਹੜੀ ਆ ਉਹ ਚੱਲ ਪੈਣੀ ਹੈ ਤੁਹਾਡੇ ਜਿੱਦਾਂ ਦੁਆਬੇ 'ਚ ਅਗੇਤੀ ਵਾਢੀ ਆ ਜਾਂਦੀ ਆ ਜਾਂ ਬੇਟ 'ਚ ਆ ਜਾਂਦੀ ਆ, ਉਸ ਤੋਂ ਬਾਅਦ ਸਾਡੇ ਇਲਾਕੇ 'ਚ ਸਭ ਤੋਂ ਪਛੜੀ ਆਉਂਦੀ ਆ ਤਾਂ ਸਾਡੇ ਵਿਸਾਖੀ ਤੱਕ ਵਾਢੀ ਹੋ ਜਾਂਦੀ, ਸ਼ੁਰੂ ਦਾਤੀ ਪੈ ਜਾਂਦੀ ਆ। ਤਾਂ 13 ਤੋਂ ਮੰਨ ਕੇ ਚਲੋ ਕਿ 27-28 ਤੱਕ ਵਾਢੀ ਮੁਕੰਮਲ ਹੋ ਜਾਂਦੀ ਆ। 22 ਚੜ੍ਹਦੇ ਤੱਕ ਲੋਕ ਫਾਰਗ ਹੋ ਜਾਂਦੇ ਆ, ਵਿਹਲੇ ਹੋ ਜਾਂਦੇ ਆ। ਹਾਂ, ਉਸ ਤੋਂ ਬਾਅਦ ਝੋਨੇ ਦੀ ਤਿਆਰੀ ਜਿਹੜੀ ਆ ਉਹ ਥੋੜੀ ਜਿਹੀ ਇਲੈਕਸ਼ਨ ਦੇ ਮਾਮਲੇ 'ਚ ਡਿੱਕਾ ਡਾ ਸਕਦੀ ਆ। ਤਾਂ ਕਹਿਣ ਦਾ ਭਾਵ ਆ ਕਿ ਪੰਜਾਬ ਵਾਸਤੇ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਵਾ, ਤਾਂ ਇਸ ਕਰਕੇ ਇਹ ਥੋੜਾ ਜਿਹਾ ਚੋਣ ਦੇ ਲਿਹਾਜ਼ ਨਾਲ ਮਾਮਲਾ ਤੇ ਡਿੱਕੇ ਵਾਲਾ, ਪਰ ਮੈਨੂੰ ਲੱਗਦਾ ਕਿ ਕੋਈ ਬਹੁਤਾ ਫਰਕ ਨਹੀਂ ਪਊਗਾ। ਲੋਕਾਂ ਨੇ ਵਾਢੀ ਕਰ ਲੈਣੀ, ਉਸ ਤੋਂ ਬਾਅਦ ਨਾਲ ਇਲੈਕਸ਼ਨ ਲੜੀ ਜਾਣਗੇ, ਨਾਲ ਝੋਨਾ ਜਿਹੜਾ ਉਹ ਗੱਡੀ ਜਾਣਗੇ। ਜੀ ਜੀ ਕੁਛ ਨਾ ਕੁਛ ਤਾਂ ਜਿਹੜਾ ਕੱਢਣਾ ਹੀ ਆ। ਤੇ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਜਿਹੜਾ ਸਫ਼ਰ ਕਰਦੇ ਹੋਏ ਜਿਹੜਾ ਸਾਡੇ ਨਾਲ ਜਿਹੜਾ ਫਿਰ ਵੀ ਜੁੜੇ ਆ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।